ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 9 ਮਈ ਹੈ। 9 ਮਈ 1710 ਮਈ 1710 ਦੇ ਸ਼ੁਰੂ ਦੇ ਵਿੱਚ ਮਾਝੇ ਤੋਂ 2000 ਦੇ ਕਰੀਬ ਸਿੱਖ ਬੰਦਾ ਸਿੰਘ ਦੇ ਨਾਲ ਸ਼ਾਮਲ ਹੋਣ ਵਾਸਤੇ ਕੀਰਤਪੁਰ ਦੇ ਵਿੱਚ ਪਹੁੰਚ ਚੁੱਕੇ ਸਨ। ਇਹ ਸਾਰੇ ਉਹ ਸਿੱਖ ਸਨ ਜਿਹੜੇ ਪੰਥ ਵਾਸਤੇ ਜਾਨਾਂ ਵਾਰਨ ਦੇ ਲਈ ਘਰੋਂ ਨਿਕਲੇ ਸਨ। ਕੀਰਤਪੁਰ ਤੋਂ ਉਹਨਾਂ ਰੋਪੜ ਦੇ ਰਾਹੀਂ ਛੱਤ ਬਨੂੜ ਪੁੱਜ ਕੇ ਬੰਦਾ ਸਿੰਘ ਦੇ ਨਾਲ ਰਲਣਾ ਸੀ। ਇਸ ਦੀ ਖਬਰ ਵਜ਼ੀਰ ਖਾਨ ਨੂੰ ਮਿਲ ਚੁੱਕੀ ਸੀ। ਉਸ ਨੇ ਮਰੇਲਕੋਟਲਾ ਦੇ ਸ਼ੇਰ ਮੁਹੰਮਦ ਖਾਨ, ਜਿਸ ਨੂੰ ਛੋਟੇ ਸਾਹਿਬਜ਼ਾਦਿਆਂ ਵਾਸਤੇ ਅਖੌਤੀ ਤੌਰ ਤੇ ਹਾਂ ਦਾ ਨਾਰਾ ਮਾਰਨ ਦੇ ਬਹਾਨੇ ਦੇ ਨਾਲ ਸਿੱਖਾਂ ਦਾ ਹਮਦਰਦ ਆਖਣ ਦੀ ਗਲਤੀ ਕੀਤੀ ਜਾਂਦੀ ਹੈ, ਉਸ ਨੂੰ ਫੌਜ ਲਿਜਾ ਕੇ ਮਾਝੇ ਵੱਲੋਂ ਆ ਰਹੇ ਸਿੱਖਾਂ ਨੂੰ ਰੋਕਣ ਵਾਸਤੇ ਕੂਚ ਕਰਨ ਦੀਆਂ ਹਦਾਇਤਾਂ ਭੇਜੀਆਂ। ਸ਼ੇਰ ਮੁਹੰਮਦ ਖਾਨ ਆਪਣੇ ਇੱਕ ਭਰਾ ਖਿਜ਼ਰ ਖਾਨ ਅਤੇ ਭਤੀਜਿਆਂ ਵਲੀ ਖਾਨ ਅਤੇ ਮੁਹੰਮਦ ਬਖਸ਼ ਦੇ ਨਾਲ ਵੱਡੀ ਫੌਜ ਲੈ ਕੇ ਰੋਪੜ ਵੱਲ ਚੱਲ ਪਿਆ। ਰੋਪੜ ਦੇ ਨੇੜੇ ਸਤਲੁਜ ਦਰਿਆ ਦੇ ਕੰਢੇ ਪਿੰਡ ਬਹਿਲੋਲਪੁਰ ਦੀ ਜੂਹ ਦੇ ਵਿੱਚ ਸਿੱਖਾਂ ਅਤੇ ਮਲੇਰੀ ਫੌਜਾਂ ਦੇ ਵਿੱਚ ਜ਼ਬਰਦਸਤ ਜੰਗ ਹੋਈ। ਭਾਵੇਂ ਮਲੇਰੀ ਫੌਜਾਂ ਦੀ ਗਿਣਤੀ ਵੀ ਵਧੇਰੇ ਸੀ ਅਤੇ ਉਹਨਾਂ ਕੋਲ ਹਥਿਆਰ ਵੀ ਜ਼ਿਆਦਾ ਸਨ ਅਤੇ ਵਧੀਆ ਵੀ ਸਨ, ਪਰ ਸਿੱਖ ਤਾਂ ਆਪਣੇ ਗੁਰੂ ਦੇ ਨਾਂ ਤੇ ਸਿਰ ਤਲੀ ਤੇ ਰੱਖ ਕੇ ਜੂਝ ਰਹੇ ਸਨ। ਪਹਿਲੇ ਦਿਨ ਮਲੇਰੀਆਂ ਦਾ ਪਲੜਾ ਭਾਰੀ ਜਾਪਦਾ ਸੀ। ਹਨੇਰਾ ਪੈਣ ਤੇ ਲੜਾਈ ਬੰਦ ਹੋ ਗਈ। ਰਾਤ ਨੂੰ ਮਾਝੇ ਤੋਂ ਕੁਝ ਹੋਰ ਸਿੱਖ ਵੀ ਉਹਨਾਂ ਦੇ ਨਾਲ ਆ ਰਲੇ। ਸਵੇਰ ਦੀ ਪੌ ਫੁੱਟਦਿਆਂ ਹੀ ਸਿੱਖਾਂ ਨੇ ਇੱਕਦਮ ਮਲੇਰੀਆਂ ਤੇ ਹਮਲਾ ਕਰ ਦਿੱਤਾ। ਦੋਵੇਂ ਫੌਜਾਂ ਹੁਣ ਆਮੋ ਸਾਹਮਣੇ ਹੋ ਕੇ ਲੜੀਆਂ। ਗਹਿ ਗੱਚ ਲੜਾਈ ਦੇ ਦੌਰਾਨ ਇੱਕ ਗੋਲੀ ਸ਼ੇਰ ਮੁਹੰਮਦ ਖਾਨ ਮਲੇਰੀਏ ਦੇ ਭਰਾ ਖਿਜ਼ਰ ਖਾਨ ਦੀ ਛਾਤੀ ਦੇ ਵਿੱਚ ਆ ਵੱਜੀ ਤੇ ਉੱਥੇ ਹੀ ਢੇਰੀ ਹੋ ਗਿਆ। ਉਸ ਦੇ ਮਰਨ ਦੇ ਨਾਲ ਹੀ ਪਠਾਨ ਫੌਜੀ ਮੈਦਾਨ ਛੱਡ ਕੇ ਭੱਜਣ ਲੱਗ ਪਏ। ਇਸ ਤੇ ਸ਼ੇਰ ਮੁਹੰਮਦ ਖਾਨ ਨੇ ਲਲਕਾਰਾ ਮਾਰਿਆ ਅਤੇ ਉਹ ਅਤੇ ਉਸ ਦੇ ਦੋਵੇਂ ਭਤੀਜੇ ਖਿਜ਼ਰ ਖਾਨ ਦੀ ਲਾਸ਼ ਚੁੱਕਣ ਵਾਸਤੇ ਅੱਗੇ ਵਧੇ। ਸਿੱਖਾਂ ਨੇ ਇਹਨਾਂ ਤੇ ਵੀ ਹਮਲਾ ਕਰ ਦਿੱਤਾ। ਦੋਵੇਂ ਭਰਾ ਅਲੀ ਅਤੇ ਮੁਹੰਮਦ ਬਖਸ਼ ਇਸ ਹਮਲੇ ਦੇ ਵਿੱਚ ਮਾਰੇ ਗਏ। ਸ਼ੇਰ ਮੁਹੰਮਦ ਖਾਨ ਖੁਦ ਵੀ ਜ਼ਖਮੀ ਹੋ ਗਿਆ। ਇਸ ਮਗਰੋਂ ਤਾਂ ਸਾਰੀਆਂ ਪਠਾਨ ਫੌਜਾਂ ਮੈਦਾਨ ਦੇ ਵਿੱਚੋਂ ਦੌੜ ਗਈਆਂ। ਜਿੱਤ ਦੀ ਖੁਸ਼ੀ ਦੇ ਵਿੱਚ ਸਿੱਖਾਂ ਨੇ ਖੂਬ ਜਕਾਰੇ ਛੱਡੇ ਅਤੇ ਉਹ ਛੱਤ ਬਨੂੜ ਵੱਲ ਚੱਲ ਪਏ। ਇਸ ਤੋਂ ਅਗਲੇ ਦਿਨ ਸਿੱਖਾਂ ਨੇ ਇੱਕ ਹੋਰ ਜਥੇ ਦੀ ਟੱਕਰ ਰਾਣਵਾ ਪਿੰਡ ਦੇ ਵਿੱਚ ਸੰਘੋਲ ਦੇ ਨੇੜੇ ਵਜ਼ੀਰ ਖਾਨ ਦੀ ਭੇਜੀ ਹੋਈ ਫੌਜ ਦੇ ਨਾਲ ਹੋਈ ਸੀ। ਇੱਥੋਂ ਵੀ ਜੇਤੂ ਹੋ ਕੇ ਸਿੱਖ ਬੰਦਾ ਸਿੰਘ ਦੇ ਕੋਲ ਛੱਤ ਬਨੂੜ ਪਹੁੰਚ ਗਏ। ਜਦ ਇਸ ਦੀ ਖਬਰ ਬੰਦਾ ਸਿੰਘ ਨੂੰ ਪੁੱਜੀ ਤਾਂ ਉਹ ਕੁਝ ਸਿੱਖਾਂ ਨੂੰ ਨਾਲ ਲੈ ਕੇ ਕਾਫੀ ਅੱਗੇ ਆ ਗਿਆ ਅਤੇ ਜੇਤੂ ਮਝੈਲਾਂ ਨੂੰ ਗਲਵੱਕੜੀਆਂ ਪਾ ਕੇ ਜੀ ਆਇਆਂ ਆਖਿਆ ਸੀ। 9 ਮਈ 1987 ਦੇ ਦਿਨ ਪੁਲਿਸ ਨੇ ਅਤਰ ਸਿੰਘ ਨੂੰ ਗੁਰੂਸਰ ਮਹਾਰਾਜ ਕੋਲ ਇੱਕ ਨਕਲੀ ਮੁਕਾਬਲੇ ਦੇ ਵਿੱਚ ਮਾਰ ਦਿੱਤਾ। ਇਸੇ ਦਿਨ ਨਬੀਪੁਰ ਹਰੀਕੇ ਥਾਣਾ ਕੋਲ 3 ਸਿੱਖਾਂ ਨੂੰ ਪੁਲਿਸ ਨੇ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 9 ਮਈ 1988 ਜਸਵੀਰ ਸਿੰਘ ਦੀ ਰਿਹਾਈ ਮਗਰੋਂ ਜਦ ਸਰਕਾਰ ਖਾੜਕੂਆਂ ਨੂੰ ਖਾਲਿਸਤਾਨ ਤੋਂ ਹਟਾਉਣ ਦੇ ਵਿੱਚ ਕਾਮਯਾਬ ਨਾ ਹੋ ਸਕੀ ਤਾਂ ਇਸ ਨੇ ਆਪਣੇ ਟਾਊਟ ਉਹਨਾਂ ਦੇ ਵਿੱਚ ਸ਼ਾਮਲ ਕਰ ਦਿੱਤੇ। ਜਦ ਖਾੜਕੂਆਂ ਨੂੰ ਆਪਣੇ ਵਿੱਚ ਸ਼ਾਮਲ ਹੋਏ ਕੁਝ ਬਲੈਕ ਕੈਟਸ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਇਹਨਾਂ ਨੂੰ ਖਤਮ ਕਰਨ ਦੀ ਪਲਾਨ ਘੜਨੀ ਸ਼ੁਰੂ ਕਰ ਦਿੱਤੀ। ਸਰਕਾਰੀ ਏਜੰਸੀਆਂ ਨੂੰ ਇਸ ਦਾ ਪਤਾ ਲੱਗ ਗਿਆ। ਇਸ ਕਰਕੇ ਸਰਕਾਰ ਨੇ ਬਲੈਕ ਥੰਡਰ ਆਪਰੇਸ਼ਨ ਕਰਨ ਦਾ ਫੈਸਲਾ ਕੀਤਾ। ਪਰ ਇਹ ਹਮਲਾ 9 ਮਈ ਨੂੰ ਅਚਾਨਕ ਹੀ ਨਹੀਂ ਹੋਇਆ ਸੀ ਅਤੇ ਨਾ ਹੀ DIG ਸਰਬਦੀਪ ਸਿੰਘ ਵਿਰਕ ਤੇ ਗੋਲੀ ਚਲਾਉਣ ਦੇ ਨਾਲ ਇਸ ਦਾ ਆਗਾਜ਼ ਹੋਇਆ ਸੀ। ਇਸ ਦੇ ਇਸ਼ਾਰੇ ਤਾਂ ਪਹਿਲਾਂ ਤੋਂ ਹੀ ਨਜ਼ਰ ਆ ਰਹੇ ਸਨ। ਪੰਜਾਬ ਅਸੈਂਬਲੀ ਤੋੜਨਾ, ਅਕਾਲੀ ਦਲ ਨੂੰ 21 ਮਾਰਚ ਨੂੰ ਵੋਟ ਕਲੱਬ ਦਿੱਲੀ ਦੇ ਵਿੱਚ ਪੁਰ ਅਮਨ ਰੈਲੀ ਵੀ ਨਾ ਕਰਨ ਦੇਣਾ, ਪੰਜਾਬ ਦੇ ਵਿੱਚ ਐਮਰਜੈਂਸੀ ਲਾਉਣ ਬਾਰੇ ਬਿੱਲ ਪਾਸ ਕਰਨਾ, 8 ਅਪ੍ਰੈਲ ਨੂੰ ਪੰਜਾਬ ਪਾਕਿਸਤਾਨ ਦੀ ਸਰਹੱਦ ਸੀਲ ਕਰਨਾ, 10 ਅਪ੍ਰੈਲ ਨੂੰ ਦਰਬਾਰ ਸਾਹਿਬ ਦਾ ਘੇਰਾ ਤੰਗ ਕਰਕੇ ਵੇਖਦਿਆਂ ਗੋਲੀ ਮਾਰਨ ਦੇ ਹੁਕਮ ਜਾਰੀ ਕਰਨਾ, ਇਹ ਸਭ ਇਸ ਦੀ ਤਿਆਰੀ ਦਾ ਇਸ਼ਾਰਾ ਹੀ ਸਨ। 15-16 ਅਪ੍ਰੈਲ ਨੂੰ ਇਸ ਦੇ ਬਾਰੇ ਅਖਬਾਰਾਂ ਦੇ ਵਿੱਚ ਵੀ ਚਰਚਾ ਸ਼ੁਰੂ ਹੋ ਗਿਆ ਸੀ ਕਿ ਸਰਕਾਰ ਨਵੇਂ ਐਕਸ਼ਨ ਦੀ ਤਿਆਰੀ ਦੇ ਵਿੱਚ ਹੈ। 20 ਅਪ੍ਰੈਲ ਨੂੰ ਰਿਬੈਰੋ ਨੂੰ ਗਵਰਨਰ ਦਾ ਸਲਾਹਕਾਰ ਬਣਾ ਕੇ ਇੱਕ ਜ਼ਾਲਮ ਪੁਲਿਸ ਅਫਸਰ KPS ਗਿੱਲ ਨੂੰ ਪੰਜਾਬ ਦਾ ਪੁਲਿਸ ਚੀਫ ਲਾ ਦਿੱਤਾ ਗਿਆ। 29 ਅਪ੍ਰੈਲ 1988 ਨੂੰ CRPF ਨੇ ਦਰਬਾਰ ਸਾਹਿਬ ਤੇ ਭਾਰੀ ਗੋਲੀਬਾਰੀ ਕੀਤੀ, ਜਿਸ ਦੇ ਨਾਲ ਇੱਕ ਬਜ਼ੁਰਗ ਔਰਤ ਮਾਰੀ ਗਈ। ਇਨੀ ਦਿਨੀ ਹੀ ਪਿੰਡਰਾਂ ਮਹਿਤਾ ਜਥੇ ਦੇ ਹਮਾਇਤੀਆਂ ਦੇ 2 ਧੜੇ ਬਣ ਚੁੱਕੇ ਸਨ। ਇੱਕ ਧੜਾ ਗੁਰਜੀਤ ਸਿੰਘ ਦਾ ਸੀ ਤੇ ਦੂਜਾ ਮਾਨੋਚਾਲ ਦਾ। ਮਾਨੋਚਾਲ ਨੇ ਜਗੀਰ ਸਿੰਘ ਅਤੇ ਨਰਵੈਰ ਸਿੰਘ, ਜਿਨ੍ਹਾਂ ਨੇ ਖਾਲਿਸਤਾਨ ਦਾ ਨਕਸ਼ਾ ਜਾਰੀ ਕੀਤਾ ਸੀ, ਉਹਨਾਂ ਦੀ ਹਮਾਇਤ ਦਾ ਐਲਾਨ ਕਰ ਦਿੱਤਾ। ਦੋਹਾਂ ਧੜਿਆਂ ਦੇ ਵਿੱਚ ਬਿਆਨਬਾਜ਼ੀ ਵੱਲ ਇਸ਼ਾਰਾ ਕਰਦਿਆਂ ਰਿਬੈਰੋ ਨੇ 4 ਮਈ ਨੂੰ ਇੱਕ ਬਿਆਨ ਦੇ ਵਿੱਚ ਕਿਹਾ ਕਿ ਪੁਲਿਸ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਲੜਾਈ ਹੋਣ ਤੇ ਸਿਰਫ ਲਾਸ਼ਾਂ ਚੁੱਕਣ ਹੀ ਜਾਵੇਗੀ। ਸਾਨੂੰ ਪਤਾ ਹੈ ਕਿ ਉੱਥੇ ਨਵੀਂ ਮੋਰਚੇਬੰਦੀ ਹੋ ਰਹੀ ਹੈ। ਇਹ ਤਾਂ ਭਵਿੱਖ ਹੀ ਦੱਸੇਗਾ ਕਿ ਕੰਪਲੈਕਸ ਦੇ ਵਿੱਚ ਦਾਖਲਾ ਜ਼ਰੂਰੀ ਹੈ ਕਿ ਨਹੀਂ। ਸਰਕਾਰ ਦੀ ਦਰਬਾਰ ਸਾਹਿਬ ਦੇ ਆਉਣ ਵਾਲੇ ਹਮਲੇ ਦੀ ਨੀਅਤ ਦਾ ਇਸ ਤੋਂ ਸਭ ਤੋਂ ਵੱਡਾ ਇਸ਼ਾਰਾ ਕੋਈ ਹੋਰ ਨਹੀਂ ਸੀ। ਦਰਅਸਲ ਪੁਲਿਸ ਨੇ ਦਰਬਾਰ ਸਾਹਿਬ ਦੇ ਵਿੱਚ ਬਹੁਤ ਸਾਰੇ ਮੁਖਬਰ ਖਾੜਕੂ ਬਣਾ ਕੇ ਭੇਜ ਦਿੱਤੇ ਹੋਏ ਸਨ। ਇਸੇ ਮਾਹੌਲ ਦੇ ਵਿੱਚ ਕਿਸੇ ਖਾੜਕੂ ਦੀ ਭੈਣ ਦੀ ਸ਼ਾਦੀ ਵਾਸਤੇ ਦਰਬਾਰ ਸਾਹਿਬ ਨੂੰ ਚੁਣਨਾ ਜਾਂ ਉੱਥੇ ਇਕੱਠੇ ਹੋਣਾ ਇੱਕ ਵੱਡੀ ਬੇਵਕੂਫੀ ਸੀ। ਜੇਕਰ ਖਾੜਕੂਆਂ ਦੇ ਵਿੱਚੋਂ ਇੱਕ ਗਰੁੱਪ ਦਾ ਇਹ ਬਿਆਨ ਮੰਨ ਵੀ ਲਈਏ ਕਿ ਜਸਬੀਰ ਸਿੰਘ ਨੇ ਗਦਾਰੀ ਕੀਤੀ, ਤਾਂ ਵੀ ਉਹਨਾਂ ਦੀ ਜੰਗੀ ਪੈਂਤੜੇ ਦੀ ਬੇਵਕੂਫੀ ਢਕੀ ਨਹੀਂ ਜਾ ਸਕਦੀ। ਉਹ ਦੂਜਾ, ਉਹਨਾਂ ਨੂੰ ਇਸ ਗਦਾਰੀ ਦਾ ਤਾਂ 10 ਦਿਨ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ। ਤੀਜਾ, ਸਰਕਾਰ ਦਰਬਾਰ ਸਾਹਿਬ ਤੇ ਇੱਕ ਵਾਰ ਫਿਰ ਹਮਲਾ ਕਰਨ ਦੀ ਤਿਆਰੀ
ਕਰ ਰਹੀ ਸੀ ਅਤੇ ਹਮਲਾ ਕਰਨਾ ਚਾਹੁੰਦੀ ਸੀ। ਜੇ ਵਿਰਕ ਤੇ ਗੋਲੀ ਨਾ ਵੀ ਚੱਲਦੀ ਤਾਂ ਵੀ ਇਹ ਹਮਲਾ ਜ਼ਰੂਰ ਹੋਣਾ ਸੀ, ਭਾਵੇਂ ਹਫ਼ਤਾ ਠਹਿਰ ਕੇ ਹੀ ਕਿਉਂ ਨਾ ਹੁੰਦਾ। 9 ਮਈ ਨੂੰ ਸਵੇਰੇ ਸੀਆਰਪੀਐਫ ਦੇ ਆਈਜੀ ਸਰਬਦੀਪ ਵਿਰਕ ਉੱਤੇ ਗੋਲੀ ਚੱਲੀ ਅਤੇ ਦੁਪਹਿਰੇ 11:15 ਵਜੇ ਤੋਂ ਬਾਅਦ ਦਰਬਾਰ ਸਾਹਿਬ ਤੇ ਫਾਇਰਿੰਗ ਸ਼ੁਰੂ ਹੋ ਗਈ। 2:30 ਵਜੇ ਤੋਂ ਅੰਮ੍ਰਿਤਸਰ ਦੇ ਵਿੱਚ ਕਰਫਿਊ ਲਾ ਦਿੱਤਾ ਗਿਆ। ਜਸਬੀਰ ਸਿੰਘ ਰੋਡੇ ਅੰਮ੍ਰਿਤਸਰ ਤੋਂ ਸਿੱਧਾ ਲੁਧਿਆਣੇ ਚਲਾ ਗਿਆ ਤੇ ਉੱਥੇ ਜਾ ਕੇ ਬਿਆਨ ਦਿੱਤਾ ਕਿ ਸਰਕਾਰ 1984 ਵਾਲੇ ਹਾਲਾਤ ਪੈਦਾ ਕਰ ਰਹੀ ਹੈ। ਸਰਕਾਰ ਨੇ ਪਲਾਨਿੰਗ ਦੇ ਮੁਤਾਬਕ 9 ਮਈ ਨੂੰ ਸਵੇਰੇ 11 ਵਜੇ ਦਰਬਾਰ ਸਾਹਿਬ ਤੇ ਗੋਲੀ ਚਲਾਉਣੀ ਸ਼ੁਰੂ ਕੀਤੀ। ਅੰਦਰ ਬੈਠੇ ਖਾੜਕੂਆਂ ਦੇ ਕੋਲ ਥੋੜੇ ਜਿਹੇ ਹਥਿਆਰ ਸਨ, ਇਸ ਕਰਕੇ ਉਹਨਾਂ ਨੇ ਬਹੁਤਾ ਮੁਕਾਬਲਾ ਨਹੀਂ ਕੀਤਾ। ਸਰਕਾਰੀ ਖਾੜਕੂ ਤਾਂ ਲੜਨ ਵਾਸਤੇ ਭੇਜੇ ਹੀ ਨਹੀਂ ਸਨ। 10 ਮਈ ਨੂੰ ਮੁਸਾਫਰਾਂ ਨੂੰ ਦਰਬਾਰ ਸਾਹਿਬ ਤੋਂ ਬਾਹਰ ਆਉਣ ਦਾ ਮੌਕਾ ਦੇਣ ਵਾਸਤੇ ਗੋਲੀਬਾਰੀ ਬੰਦ ਹੋਈ। 11 ਮਈ ਨੂੰ ਕੁਝ ਪ੍ਰੈਸ ਰਿਪੋਰਟਰ ਅੰਦਰ ਗਏ ਤੇ ਉਹਨਾਂ ਨੇ ਵਾਪਸ ਆਣ ਕੇ ਖਾੜਕੂਆਂ ਨੂੰ ਜ਼ੁਰਤ ਦੀ ਤਾਇਦ ਕੀਤੀ। 12 ਮਈ ਨੂੰ 5 ਗ੍ਰੰਥੀਆਂ ਜਸਬੀਰ ਸਿੰਘ, ਪੂਰਨ ਸਿੰਘ, ਸਵਿੰਦਰ ਸਿੰਘ, ਜਸਵੰਤ ਸਿੰਘ, ਕਸ਼ਮੀਰ ਸਿੰਘ ਨੇ ਅੰਮ੍ਰਿਤਸਰ ਆ ਕੇ ਗ੍ਰਿਫਤਾਰੀ ਦੇਣ ਦਾ ਡਰਾਮਾ ਕੀਤਾ। ਇਸ ਮਗਰੋਂ ਫੇਰ ਫਾਇਰਿੰਗ ਸ਼ੁਰੂ ਹੋ ਗਈ। 12 ਮਈ ਨੂੰ ਸਾਰਾ ਦਿਨ ਅਤੇ ਸਾਰੀ ਰਾਤ ਫਾਇਰਿੰਗ ਹੁੰਦੀ ਰਹੀ। ਇਸੇ ਦਿਨ ਪਾਣੀ ਦੀ ਟੈਂਕੀ ਤੇ ਫੌਜ ਦਾ ਕਬਜ਼ਾ ਹੋਣ ਦੇ ਨਾਲ ਖਾੜਕੂਆਂ ਦਾ ਪਾਸਾ ਕਮਜ਼ੋਰ ਹੋ ਗਿਆ। 13 ਮਈ ਨੂੰ ਹਥਿਆਰ ਸੁੱਟਣ ਵਾਸਤੇ ਆਖਣ ਅਤੇ ਕੁਝ ਹੋਰ ਮੁਸਾਫਰ ਔਰਤਾਂ ਤੇ ਬੱਚੇ ਬਾਹਰ ਆ ਗਏ। 14 ਮਈ ਨੂੰ ਕਾਰ ਸੇਵਾ ਵਾਲੇ ਉੱਤਮ ਸਿੰਘ ਦੇ ਸੇਵਾਦਾਰ ਬਾਹਰ ਆ ਗਏ। ਇਸੇ ਦਿਨ ਰਾਮਗੜੀਆ ਬੁੰਗੇ ਤੇ ਤੋਪਾਂ ਦੇ ਗੋਲੇ ਮਾਰ ਕੇ ਖਾੜਕੂਆਂ ਨੂੰ ਖਤਮ ਕਰਨ ਦੇ ਲਈ ਫੌਜ ਨੇ ਸਾਰਾ ਜ਼ੋਰ ਲਾਇਆ, ਪਰ ਕਾਮਯਾਬੀ ਨਾ ਮਿਲੀ। ਇਸ ਵੇਲੇ ਤੱਕ ਜਗੀਰ ਸਿੰਘ ਮਾਰਿਆ ਜਾ ਚੁੱਕਾ ਸੀ। 9 ਮਈ 1987 ਦਿਨ ਪੰਜਾਬ ਪੁਲਿਸ ਨੇ ਦਿਲਬਾਗ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਬੋਲੇਵਾਲ ਗੁਰਦਾਸਪੁਰ, ਦਲਬੀਰ ਸਿੰਘ ਬਿੱਲਾ ਵਰਪਾਲ ਵਾਸੀ ਪਿੰਡੀਆਂ ਅੰਮ੍ਰਿਤਸਰ, ਸਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਜੋਗਿੰਦਰ ਸਿੰਘ ਵਾਸੀ ਬੱਗੇ ਖੁਰਦ ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 9 ਮਈ 1988 ਦਿਨ ਪੁਲਿਸ ਨੇ ਲਖਵਿੰਦਰ ਸਿੰਘ ਵਾਸੀ ਪਜਾਲ ਅਤੇ ਮਹਿੰਦਰ ਸਿੰਘ ਹੀਰੋ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 9 ਮਈ 1991 ਦਿਨ ਪੁਲਿਸ ਨੇ ਕਾਲਾ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਮੁਗਲ ਚੱਕ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 9 ਮਈ 1993 ਦਿਨ ਪੁਲਿਸ ਨੇ ਕੁਲਵੰਤ ਸਿੰਘ ਬੱਬਰ ਉਰਫ ਡਾਕਟਰ ਖੇਮ ਸਿੰਘ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 9 ਮਈ 2014 ਦੇ ਦਿਨ ਅਖਬਾਰਾਂ ਦੇ ਵਿੱਚ ਉਚੇਚੀਆਂ ਸੁਰਖੀਆਂ ਦੇ ਨਾਲ ਛਪਿਆ ਕਿ ਹਰਿਆਣਾ ਦੇ ਵਿੱਚ ਆਨੰਦ ਮੈਰਿਜ ਐਕਟ ਲਾਗੂ ਕਰ ਦਿੱਤਾ ਗਿਆ। ਇਹ ਨਿਰਾ ਝੂਠ ਸੀ, ਕਿਉਂਕਿ ਇਸ ਐਕਟ ਦੇ ਹੇਠ ਸਿੱਖ ਵਿਆਹ ਹਿੰਦੂ ਮੈਰਿਜ ਐਕਟ ਹੇਠ ਰਜਿਸਟਰ ਹੋਣੇ ਸਨ। ਇਹ ਸਿਰਫ ਨਾਂ ਦਾ ਹੀ ਐਕਟ ਸੀ। ਇਸ ਦੇ ਮੁਤਾਬਕ ਦਰਅਸਲ ਆਨੰਦ ਮੈਰਿਜ ਐਕਟ ਨੂੰ ਹਿੰਦੂ ਮੈਰਿਜ ਐਕਟ ਦੇ ਹੇਠ ਲਿਆਂਦਾ ਗਿਆ ਸੀ। ਇਹ ਸੀ ਸਿੱਖ ਇਤਿਹਾਸ ਦੇ ਵਿੱਚ 9 ਮਈ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA।